बिस्मिल्लाहिर्रहमानिर्रहीम अस्सलाम वालेकुम भाई होਰਾਂ ਨੇ ਇਨਬਾਕਸ ਵੀ ਸਵਾਲ ਪੁੱਛਿਆ ਸੀ ਤੇ ਇਨਬਾਕਸ 'ਚ 500-600 ਸਵਾਲ ਬੰਦਿਆਂ ਦੇ ਮੈਸੇਜ ਨੇ ਮੈਂ ਸਭ ਨੂੰ ਜਵਾਬ ਨਹੀਂ ਦੇ ਸਕਦਾ ਕਮੈਂਟ 'ਚ ਹੋਏ ਤਾਂ ਮੈਂ ਜਵਾਬ ਆਸਾਨੀ ਨਾਲ ਦੇ ਸਕਣਾ ਅਤੇ ਆਉਂਦੇ ਨੇ ਕੀ ਫੈਸਿਲਿਟੀਆਂ ਮਿਲਦੀਆਂ ਨੇ ਐਕਸਾਈਜ਼ ਇੰਸਪੈਕਟਰ ਨੂੰ। ਮੈਂ ਤੁਹਾਨੂੰ ਦੱਸਣਾ, ਸਭ ਤੋਂ ਪਹਿਲਾਂ ਤੁਹਾਡੀ 40 ਤੋਂ 45 ਹਜ਼ਾਰ ਤਨਖਾਹ ਲੱਗੇਗੀ ਜਿਹਦੇ ਵਿੱਚ ਤੁਹਾਡਾ ਗੁਜ਼ਾਰਾ ਨਹੀਂ ਹੋਣਾ। ਉਸ ਤੋਂ ਬਾਅਦ ਤੁਸੀਂ ਜੋ ਜਾਣਾ ਵਰਦੀ ਮੈਂ 2700 ਦੀ ਲਈ ਸੀ ਆਪਣੇ ਪੈਸਿਆਂ 'ਚੋਂ, ਹੁਣ ਉਹ ਹੀ ਵਰਦੀ 4-5 ਹਜ਼ਾਰ ਦੀ ਹੋਈ ਹੋਣੀ ਹੈ, ਉਹ ਤੁਹਾਨੂੰ ਆਪ ਲੈਣੀ ਪੈਣੀ ਹੈ। ਉਸ ਤੋਂ ਬਾਅਦ ਜਿਹੜਾ ਡਾਇਰੈਕਟਰ ਨੂੰ ਤੁਹਾਨੂੰ 20 ਤੋਂ 25 ਹਜ਼ਾਰ ਮਹੀਨੇ ਦਾ ਦੇਣਾ ਪੈਣਾ ਹੈ ਅਤੇ ਜਿਹੜਾ ਤੁਹਾਡਾ 17ਵੇਂ ਸਕੇਲ ਦਾ IT ਹੋਵੇ ਉਹਨੂੰ ਤੁਹਾਨੂੰ ਜਿਹੜਾ 20-25 ਹਜ਼ਾਰ ਉਹਨੂੰ ਦੇਣਾ ਪੈਣਾ ਹੈ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਅੱਜ ਕੱਲ੍ਹ ਗਰਮੀਆਂ ਨੇ, ਉਹਨਾਂ ਨੇ ਡਾਲੇ ਦੇ ਕੇ ਘੱਲਣੇ ਨੇ ਅਤੇ ਡਾਲਾ ਖਰਾਬ ਹੋਇਆ ਉਹ ਵੀ ਤੁਸੀਂ ਆਪਣੇ ਭਲਿਓਂ ਸਹੀ ਕਰਾਉਣਾ। ਡਾਲੇ ਦਾ ਪੈਟਰੋਲ ਵੀ ਤੁਸੀਂ ਆਪ ਪਵਾਉਣਾ। ਮੋਟਰਸਾਈਕਲ ਮਿਲਦਾ ਹੁੰਦਾ ਸੀ, ਹੁਣ ਮੋਟਰਸਾਈਕਲ ਵੀ ਨਹੀਂ ਮਿਲਦਾ, ਉਹ ਤੁਹਾਡਾ ਆਪਣਾ ਹੀ ਹੈ। ਅਤੇ ਉਸ ਤੋਂ ਇਲਾਵਾ ਜੇ ਤੁਹਾਨੂੰ ਛੁੱਟੀ ਚਾਹੀਦੀ ਹੈ, ਤੁਹਾਡਾ ਆਪਣਾ ਵਿਆਹ ਵੇ, ਜਿਵੇਂ ਮੇਰਾ ਆਪਣਾ ਵਿਆਹ ਸੀ, ਛੁੱਟੀ ਚਾਹੀਦੀ ਸੀ ਅਤੇ ਮੈਨੂੰ ਮੈਡਮ ਨੂੰ ਆਪਣੀ ਡਾਇਰੈਕਟਰ ਨੂੰ ਇੱਕ ਸੂਟ ਗਿਫਟ ਕਰਨਾ ਪਿਆ ਸੀ। ਉਸ ਤੋਂ ਇਲਾਵਾ ਜਿਹੜਾ ਮੇਰੀ ਹਾਫਜ਼ਾਬਾਦ ਟਰਾਂਸਫਰ ਕਰ ਛੱਡੀ ਸੀ। ਉਸ ਤੋਂ ਬਾਅਦ ਤੁਹਾਡੀਆਂ ਨਜਾਇਜ਼ ਟਰਾਂਸਫਰ ਹੋਏਗੀ, ਉਹ ਤੁਹਾਨੂੰ ਰੋਕਣ ਵਾਸਤੇ ਫਿਰ ਪੈਸੇ ਦੇਣੇ ਪੈਣੇ ਨੇ ਅਤੇ ਤਨਖਾਹ ਤੁਹਾਡੀ ਇੰਨੀ ਰਹਿਣੀ ਹੈ 40-45 ਹਜ਼ਾਰ। ਅਤੇ ਜੇ ਤੁਹਾਨੂੰ ਕਰਪਸ਼ਨ 'ਤੇ ਮਜਬੂਰ ਕੀਤਾ ਜਾਣਾ ਅਤੇ ਜੇ ਤੁਸੀਂ ਨਹੀਂ ਕਰੋਗੇ ਫਿਰ ਤੁਹਾਡੀਆਂ ਟਰਾਂਸਫਰਸਾਂ ਹੋਣਗੀਆਂ ਅਤੇ ਉਹਨੂੰ ਰੋਕਣ। ਹੁਣ ਜੇ ਤੁਹਾਡੀ ਹਾਫਜ਼ਾਬਾਦ ਜਾਂ ਤੁਹਾਡੀ ਜਿਹੜਾ ਨਾਰੋਵਾਲ ਜਾਂ ਸਿਆਲਕੋਟ ਟਰਾਂਸਫਰ ਹੋਈ ਹੈ, ਤੁਸੀਂ ਗੁਜਰਾਂਵਾਲੇ ਦਿਓ ਅਤੇ ਤੁਹਾਨੂੰ ਪੈਸੇ ਦੇ ਕੇ ਰੁਕਵਾਉਣੀ ਪੈਣੀ ਹੈ, ਕਿਉਂਕਿ ਰੋਜ਼ ਤਾਂ ਤੁਸੀਂ ਨਹੀਂ ਨਾਰੋਵਾਲ ਜਾ ਸਕਦੇ। ਅਤੇ ਫਿਰ ਤੁਸੀਂ ਜੇ ਮੇਰੇ ਪਿਓ ਦੀ ਜਾਇਦਾਦ ਵੇਚ ਕੇ ਅਤੇ ਜਾਨ ਬਚਾ ਕੇ ਈਮਾਨ ਬਚਾ ਕੇ ਨੱਸ ਆਓਗੇ ਅਤੇ ਫਿਰ ਵੀ ਤੁਹਾਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਨੇ ਕਿ ਕਰਪਸ਼ਨ ਕਰਕੇ ਨੱਸ ਆਇਆ। ਇਹ ਫੈਸਿਲਿਟੀਆਂ ਨੇ, ਮਜ਼ੀਦ ਵੀ ਇਨਸ਼ਾਅੱਲਾ ਦੱਸਾਂਗਾ।